ਨੇ ਕਹਿੰਦੇ ਕੇਜਰੀਵਾਲ ਸਾਹਿਬ ਦੇ ਕੰਨ 'ਚ ਕਿਹਾ ਜੀ ਕਿ ਅਸੀਂ 13 ਤੇ ਲੜਾਂਗੇ, ਪਹਿਲਾਂ ਤਾਂ 14 ਤੇ ਕਹਿੰਦੇ ਹੁੰਦੇ ਸੀ। ਹਾਂ, ਨਹੀਂ 14ਵੀਂ ਸੀਟ ਮਾਨ ਸਾਹਿਬ ਚੰਡੀਗੜ੍ਹ ਮੰਨ ਦੀ। ਕੇ ਹੀ ਚੱਲ ਰਿਹਾ ਕਿ ਉਹ ਤਾਂ ਲੜਨੀ ਉਹ ਅਸੀਂ ਆ ਕਹਿੰਦੇ। ਠੀਕ ਹੈ। ਤੇ ਪਰ ਮਸਲਾ 13 ਨੂੰ ਲੈ ਕੇ ਆ, ਜਿਹਨੂੰ ਲੈ ਕੇ ਕਿ ਖੜਗੇ ਤੇ ਕੇਜਰੀਵਾਲ ਜੀ ਨੂੰ ਸਾਰੇ ਅਧਿਕਾਰ ਦਿੱਤੇ ਨੇ। ਇੱਕ ਦਿਨ ਪਹਿਲਾਂ ਹੀ ਇਹ ਫੈਸਲਾ ਉਹਨਾਂ ਦੀ ਮੀਟਿੰਗ 'ਚ ਹੋਇਆ, ਜਿਹ 'ਚ ਖੁਦ ਭਗਵੰਤ ਮਾਨ ਹੋਰੀ ਮੌਜੂਦ ਸੀ। ਸੋ ਉਸ ਤੋਂ ਬਾਅਦ ਕੱਲ ਕੇਜਰੀਵਾਲ ਜੀ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਤੇ ਕਹਿੰਦੇ ਉਸ ਦੇ ਵਿੱਚ ਭਗਵੰਤ ਮਾਨ ਜੀ ਨੇ ਸਾਫ਼ ਕਿਹਾ ਕਿ ਜੀ ਪੰਜਾਬ ਦਾ ਹਰ ਆਮ ਆਦਮੀ ਪਾਰਟੀ ਦਾ ਵਰਕਰ ਇਹੀ ਆਵਾਜ਼ ਚੁੱਕ ਰਿਹਾ ਜੀ ਕਿ ਆਪਾਂ ਆਪ ਲੜਾਂਗੇ, 13 ਦੀਆਂ 13 ਜਿੱਤਾਂਗੇ। ਠੀਕ ਹੈ ਜੀ। ਕਹਿੰਦੇ ਜੀ ਮੈਂ ਤਾਂ ਤੁਹਾਨੂੰ ਪੰਜਾਬ ਦਾ ਮਾਹੌਲ ਦੱਸਣਾ ਕਿ ਬੱਚਾ ਕਹਿੰਦਾ ਜੀ ਇੱਥੇ ਦਾ ਤਾਂ ਕਿ ਤੁਸੀਂ ਸਾਨੂੰ ਜਿਹਨੂੰ ਮਰਜ਼ੀ ਖੜਾ ਕਰ ਦਿਓ ਜੀ, ਬਸ ਅਸੀਂ ਤਾਂ ਝਾੜੂ ਨੂੰ ਮੋਹਰ ਲਾਉਣੀ ਆ ਜੀ। ਇਸ ਲਈ ਭਗਵੰਤ ਮਾਨ ਜੀ ਨੇ ਉਹ 20 ਕਿਲੋਮੀਟਰ ਦੇ ਸਫ਼ਰ ਦੇ 7-8 ਮਿੰਟ ਦੇ ਵਿੱਚ ਕਹਿੰਦੇ ਜਚਾਤੀ ਗੱਲ ਕੇਜਰੀਵਾਲ ਜੀ ਨੂੰ ਕਿ ਭਾਈ ਇੱਥੇ ਤਾਂ ਆਮ ਆਦਮੀ ਪਾਰਟੀ 13 ਤੇ ਲੜਨ ਲਈ ਤਿਆਰ ਹੈ। ਜਦੋਂ ਕਿ ਮਾਲਵਿੰਦਰ ਕੰਗ ਨੇ ਕੱਲ ਅਚੇਚੇ ਤੌਰ ਤੇ ਮੀਡੀਆ ਨੂੰ ਸੁਨੇਹਾ ਭੇਜਿਆ ਕਿ ਫੈਸਲਾ ਹਾਈ ਕਮਾਂਡ ਨੇ ਕਰਨਾ। ਠੀਕ ਹੈ। ਹਾਈ ਕਮਾਂਡ ਸਾਨੂੰ ਜੋ ਹੁਕਮ ਕਰੂਗੀ ਅਸੀਂ ਉਸ ਪਰ ਫੁੱਲ ਚੜਾਵਾਂਗੇ। ਪਰ ਕਹਿੰਦੇ ਜੀ ਭਗਵੰਤ ਮਾਨ ਜੀ ਨੇ ਲੋਕਾਂ ਦੇ ਹਵਾਲੇ ਨਾਲ, ਪੰਜਾਬ ਦੇ ਵਾਸੀਆਂ ਦੇ ਹਵਾਲੇ ਨਾਲ, ਪੰਜਾਬ ਦੇ ਵੋਟਰਾਂ ਦੇ ਹਵਾਲੇ ਨਾਲ ਕਹਿੰਦੇ ਜੀ ਇਹ ਸੁਨੇਹਾ ਕੇਜਰੀਵਾਲ ਜੀ ਦਿੱਤਾ ਕਿ ਇੱਥੇ ਆਮ ਆਦਮੀ ਪਾਰਟੀ 13 ਹੀ ਸੀਟਾਂ ਜਿੱਤੂਗੀ ਜੀ, ਤੁਸੀਂ ਸਾਨੂੰ ਕੱਲਿਆਂ ਲੜਨ ਦਿਓ, ਅਸੀਂ ਨਹੀਂ ਕਾਂਗਰਸ ਨਾਲ ਲੜਨਾ। ਠੀਕ ਹੈ। ਤੇ ਬਿਲਕੁਲ ਇਸੇ ਤਰ੍ਹਾਂ ਦੀ ਤਸਵੀਰ ਕਾਂਗਰਸ ਦੇ ਪਾਸੋਂ ਆ ਰਹੀ ਹੈ। ਜਦੋਂ ਕਿ ਸਪਸ਼ਟ ਹੋ ਗਿਆ ਉਸ ਬੈਠਕ 'ਚ, ਗੱਠਜੋੜ ਵਾਲੀ ਇੰਡੀਆ ਗੱਠਜੋੜ ਦੀ ਬੈਠਕ 'ਚ ਕਿ ਮਿਲ ਕੇ ਲੜਨਗੇ। ਉਹਨਾਂ ਵੱਲੋਂ ਤੈਅ ਹੋ ਗਿਆ ਕਿ ਮਿਲ ਕੇ ਲੜਾਂਗੇ, ਆਪਾਂ ਫੈਸਲੇ ਕਰਾਂਗੇ। ਇੱਥੋਂ ਤੱਕ ਵੀ ਪਤਾ ਲੱਗ ਰਿਹਾ ਕਿ ਹਰਿਆਣਾ ਪੂਰਾ ਕਾਂਗਰਸ ਨੂੰ ਛੱਡਣ ਲਈ ਤਿਆਰ ਹੈ ਆਮ ਆਦਮੀ ਪਾਰਟੀ। ਠੀਕ ਹੈ। ਕਿ ਹਰਿਆਣੇ ਦੀਆਂ ਸਾਰੀਆਂ ਤੁਸੀਂ ਲੜ ਲਓ, ਦਿੱਲੀ ਸਾਨੂੰ ਵੱਧ ਦੇ ਦਿਓ, ਪੰਜਾਬ 'ਚ ਸਾਨੂੰ ਇੱਕ ਵੱਧ ਦੇ ਦਿਓ। ਇਸ ਲਈ ਪੰਜਾਬ 'ਚ 7-6 ਕਰ ਲਓ, ਦਿੱਲੀ 'ਚ 4-3 ਕਰ ਲਓ, 3 ਤੇ ਤੁਸੀਂ ਲੜੋ, ਪੰਜਾਬ 'ਚ 6 ਤੇ ਤੁਸੀਂ ਲੜੋ, ਹਰਿਆਣਾ ਸਾਰਾ ਤੁਹਾਨੂੰ ਦਿੱਤਾ। ਠੀਕ ਹੈ। ਤੇ ਉਧਰ ਹਰਿਆਣੇ 'ਚ ਜੇ ਅਨੈਲੋ ਨਾਲ ਗੱਠਜੋੜ ਹੋਣ ਦੀ ਸੰਭਾਵਨਾ ਬਣੀ ਜਾਂਦੀ ਹੈ, ਫਿਰ ਅਨੈਲੋ ਮੰਗੂ ਵੀ। ਸੋ ਇਹ ਵੱਖਰਾ ਪਹਿਲੂ ਆ। ਪਰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਉਸ ਇੰਡੀਆ ਗੱਠਜੋੜ ਤੋਂ ਬਾਅਦ ਵੀ ਇਹ ਕਹਿ ਰਹੀ ਆ, ਖਾਸ ਕਰਕੇ ਜਿਹੜੇ ਵੱਡੇ ਚਿਹਰੇ ਰਹੇ ਇਹਨਾਂ ਦੇ, ਚਾਹੇ ਮੌਜੂਦਾ ਪ੍ਰਧਾਨ ਨੇ, ਚਾਹੇ ਵਿਰੋਧੀ ਧਿਰ ਦੇ ਲੀਡਰ ਨੇ ਮੌਜੂਦਾ, ਚਾਹੇ ਸਾਬਕਾ ਉਪ ਮੁੱਖ ਮੰਤਰੀ ਨੇ, ਚਾਹੇ ਹੋਰ ਲੀਡਰਸ਼ਿਪ ਹੈ, ਉਹ ਸਾਰੀ, ਇੱਕ ਤਾਂ ਸਿੱਧੂ ਕੰਨੀ ਨੂੰ ਸਿੱਧੀ ਹੋ ਗਈ ਜੀ ਹੁਣ। ਠੀਕ ਹੈ ਜੀ। ਸਾਰੀ ਲੀਡਰਸ਼ਿਪ ਲਗਭਗ ਉਹ ਕਹਿੰਦੇ ਜੀ ਸਿੱਧੂ ਨੂੰ ਤੋਰੋ, ਕਿਹਦਾ ਕੰਮ ਕਰੀ ਜਾਂਦਾ ਪਾਰਟੀ 'ਚ ਬੈਠ ਕੇ। ਹੁਣ ਵੀ ਜੋ ਬੋਲੀ ਜਾਂਦਾ, ਕਿਹਨੂੰ ਪੁੱਛਦਾ ਸੀ, ਤੇਰੇ ਕਰਕੇ ਤਾਂ 78 ਤੋਂ 18 ਤੇ ਆਏ ਆ, ਤੇਰੀ ਉਹ ਪ੍ਰਧਾਨਗੀ 'ਚ ਲੜੇ ਸੀ। ਸੋ ਕਹਿੰਦੇ ਕਿ ਇਸ ਲਈ ਕਿ ਇਹ ਹੁਣ ਵੀ ਕਾਂਗਰਸ ਨੂੰ ਭੰਡਣ ਤੇ ਲੱਗਿਆ ਜੀ, ਕਿਹਦਾ ਕੰਮ ਕਰਨ ਆਇਆ ਇੱਥੇ, ਕਹਿੰਦੇ ਇਹਨੂੰ ਤੋਰੋ ਜੀ, ਇਹ ਠੀਕ ਨੀਗਾ। ਦੂਸਰੇ ਪਾਸੇ ਇਸ ਮਸਲੇ 'ਚ ਕਹਿੰਦੇ ਜੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੇ ਪੰਜਾਬ ਦੇ ਕਾਂਗਰਸ ਦੇ ਵਰਕਰ ਵੀ ਨਹੀਂ ਚਾਹੁੰਦੇ ਜੀ ਗੱਠਜੋੜ ਹੋਵੇ। ਹੁਣ ਦੋਏ ਧਿਰਾਂ ਕਹਿੰਦੀਆਂ ਅਸੀਂ ਗੱਠਜੋੜ ਨਹੀਂ ਕਰਨਾ। ਦੇ ਤਰਕ ਨੇ। ਕਾਂਗਰਸ ਦਾ ਤਰਕ ਹੈ ਜੀ ਕਿ ਆਮ ਆਦਮੀ ਪਾਰਟੀ ਤੋਂ ਸਾਨੂੰ ਤੰਗ ਕਰਦੀ ਹੈ ਜੀ, ਸਾਡੇ ਲੀਡਰਾਂ ਨੂੰ ਝੂਠਾ ਫਸਾ ਰਹੀ ਹੈ ਜੀ, ਰਾਜਨੀਤਿਕ ਬਦਲਾਖੋਰੀ ਕਰ ਰਹੀ ਹੈ ਜੀ। ਤੇ ਉਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਪੰਜਾਬ ਦੇ ਪ੍ਰਧਾਨ ਨੇ ਇਹ ਗੱਲ ਕਹੀ ਕਿ ਜੀ ਕਾਂਗਰਸੀਆਂ ਨੂੰ ਨਾਲ ਲੈਣ ਨੂੰ ਕਿਉਂ ਫਿਰਦੇ ਹੋ, 30 ਦਿਨ ਸਾਡਾ ਜਲੂਸ ਕੱਢਦੇ ਆ ਜੀ, 30 ਦਿਨ ਸਾਡੇ ਖਿਲਾਫ ਧਰਨਾ ਲਾਉਂਦੇ ਆ ਜੀ, ਮੀਡੀਆ 'ਚ ਕੁਝ ਬੋਲਦੇ ਆ ਜੀ, ਸੋਸ਼ਲ ਮੀਡੀਆ ਤੇ ਫੈਲਾਉਂਦੇ ਆ ਜੀ। ਤਾਂ ਅਸੀਂ ਜਿੰਨਾ ਕੁ ਕੰਟਰੋਲ ਕਰ ਲਿਆ ਜੀ ਮੀਡੀਆ, ਨਹੀਂ ਤਾਂ ਜੀ ਹੋ ਗਿਆ ਦੀ ਕੰਮ ਸਾਡਾ ਤਾਂ। ਇਸ ਲਈ ਇਹਨਾਂ ਨੂੰ ਨਾਲ ਕਿਉਂ ਲੈਣਾ ਜੀ, ਉਹਨਾਂ ਦਾ ਉਹ ਤਰਕ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੇ ਬੰਦੇ 13 ਸੀਟਾਂ ਤੇ ਲੜਨਾ ਚਾਹੁੰਦੇ ਨੇ, ਜਿਹੜੇ ਉਹ ਵੀ ਚਾਹੁੰਦੇ ਨੇ ਕਿ 13 ਦੀ ਮੌਕਾ ਮਿਲ ਜਾਵੇ, ਖਬਰਾਂ ਮੇਰਾ ਵੀ ਦਾਅ ਲੱਗ ਜਾਵੇ ਜਿਵੇਂ 92 ਜਿੱਤ ਗਏ। ਠੀਕ ਹੈ। ਇਸ ਲਈ ਉਹਨਾਂ ਦੇ, ਪਰ ਕਾਂਗਰਸ 'ਚ ਏਦਾਂ ਨਹੀਂ ਹੈ। ਕਾਂਗਰਸ ਦੇ ਉਮੀਦਵਾਰ ਚਾਹੁੰਦੇ ਨੇ ਗੱਠਜੋੜ ਹੋ ਜਾਵੇ। ਅੱਛਾ। ਇਸ ਲਈ ਇਹ ਮੈਂ ਕਿ ਉਹਨਾਂ ਦੇ ਉਮੀਦਵਾਰ ਚਾਹੁੰਦੇ ਨੇ ਜ਼ਿਆਦਾਤਰ ਕਿ ਗੱਠਜੋੜ ਹੋ ਜਾਵੇ, ਪਰ ਲੀਡਰਸ਼ਿਪ ਨਹੀਂ ਚਾਹੁੰਦੀ। ਲੀਡਰਸ਼ਿਪ ਨੂੰ ਲੱਗਦਾ ਕਿ ਕਾਂਗਰਸ ਕੋਲ ਜਿੰਨਾ ਵੀ ਵੋਟ ਬੈਂਕ ਪੰਜਾਬ 'ਚ ਬਚਿਆ ਉਹ ਮੁੜ ਕੇ ਕਾਂਗਰਸ ਕੋਲ ਨਹੀਂ ਰਹਿਣਾ, ਉਹ ਖਿੰਡ ਜਾਣਾ। ਥੋੜਾ ਬਹੁਤ ਆਪ ਦੀ ਝੋਲੀ, ਥੋੜਾ ਬਹੁਤ ਭਾਜਪਾ ਕੰਨੀ ਨੂੰ ਤੇ ਕੁਝ ਅਕਾਲੀ ਦਲ ਕੰਨੀ ਨੂੰ ਵੀ ਜਾ ਸਕਦਾ। ਸਾਡਾ ਆਪਣਾ ਪੱਕਾ ਵੋਟ ਬੈਂਕ ਮਾੜਾ ਮੋਟਾ ਜਿਹੜਾ ਬਚਿਆ ਅਸੀਂ ਉਹ ਵੀ ਗਵਾ ਲਾਂਗੇ। ਉਹ ਕਹਿੰਦੇ ਨਹੀਂ ਜਾਣਾ। ਪਰ ਭਗਵੰਤ ਮਾਨ ਜੀ ਦੀ ਕੰਨ 'ਚ ਮਾਰੀ ਫੂਕ ਕਿ 11 ਦਿਨ 10 ਦਿਨ ਅੰਦਰ ਰਹਿਣ ਦੇ ਬਾਵਜੂਦ ਯਾਦ ਰਹੂਗੀ ਕੇਜਰੀਵਾਲ ਜੀ ਨੂੰ, ਜਾਂ ਬਾਹਰ ਆ ਕੇ ਭੁੱਲ ਜਾਣਗੇ, ਹੁਣ ਆਉਣ ਵਾਲਾ ਸਮਾਂ ਦੱਸੋ। ਜੀ ਬਿਲਕੁਲ ਬਿਲਕੁਲ।